ਅੱਜ ਦੀ ਕਿਤਾਬ ਸਾਡੇ ਕੋਲ ਹੈ ਟਕੋਰਾਂ। ਟਕੋਰਾਂ ਇੱਕ ਸ਼ੇਰੀ ਪਰਾਗਾ ਹੈ। ਇਹ ਚੜ੍ਹਦੇ ਲਹਿੰਦੇ ਪੰਜਾਬ, ਤੀਜੇ ਪੰਜਾਬ ਤੇ ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਦੇ ਜਾਣੇ ਪਛਾਣੇ ਗੁਲੂਕਾਰ ਸ਼ੌਕਤ ਅਲੀ ਹੋਰਾਂ ਦਾ ਸ਼ੇਰੀ ਪਰਾਗਾ ਹੈ। ਟਕੋਰਾਂ ਤੁਸੀਂ ਦੇਖੋ ਕਿ ਇਹ ਸ਼ੇਰੀ ਪਰਾਗਾ ਇਸ ਦਾ ਫਲੈਪ ਅਹਿਮਦ ਨਦੀਮ ਕਾਸਮੀ ਹੋਰਾਂ ਨੇ ਲਿਖਿਆ ਹੈ। ਇਹ ਸ਼ੇਰੀ ਪਰਾਗਾ ਟਕੋਰਾਂ ਲਹਿੰਦੇ ਪੰਜਾਬ ਦੇ ਵਿੱਚ ਛਪਿਆ, ਦੂਜਾ ਇਹਦਾ ਐਡੀਸ਼ਨ ਹੈ। ਇਸ ਤੋਂ ਵੱਖ ਆਪ ਦਾ ਇੱਕ ਸ਼ੇਰੀ ਪਰਾਗਾ ਹੰਝੂਆਂ ਦੇ ਅਲ ਨੇ ਚੜ੍ਹਦੇ ਪੰਜਾਬ ਵਿੱਚ ਛਾਪੇ ਚੜ੍ਹ ਚੁੱਕਿਆ ਹੈ। ਸ਼ੌਕਤ ਅਲੀ ਹੋਰਾਂ ਨੂੰ ਬਤੌਰੇ ਸਿੰਗਰ ਪੰਜਾਬੀ ਸੂਫੀਆਨਾ ਸ਼ਾਇਰੀ ਦੇ ਨੂੰ ਗਾਣਾ, ਫਿਰ ਉਸ ਨੂੰ ਮਨਵਾਉਣਾ ਆਪਣੇ ਫਨ ਰਾਹੀਂ ਇਸ ਦੇ ਹਵਾਲੇ ਨਾਲ ਤੇ ਸਾਰੀ ਦੁਨੀਆ ਜਾਣਦੀ ਹੈ। ਉਹ ਬਤੌਰੇ ਸ਼ਾਇਰ ਤੇ ਪੰਜਾਬੀ ਸੇਵਕ ਵੀ ਆਪਣੀ ਵੱਖਰੀ ਪਛਾਣ ਰੱਖਦੇ ਸਨ। ਸ਼ੌਕਤ ਅਲੀ ਹੋਰੀ ਪੰਜਾਬੀ ਜ਼ੁਬਾਨ ਨਾਲ ਅੰਤਾਂ ਦਾ ਜਿਹੜਾ ਮੁਹੱਬਤ ਰੱਖਦੇ ਸਨ, ਅੰਤਾਂ ਦੀ ਮੁਹੱਬਤ ਰੱਖਦੇ ਸਨ। ਉਹਨਾਂ ਨੇ ਆਪਣੇ ਖਿਆਲਾਂ ਦਾ ਇਜ਼ਹਾਰ ਜਿਹੜਾ ਹੈ ਉਹ ਆਪਣੇ ਫਨ ਰਾਹੀਂ ਵੀ ਸਾਹਮਣੇ ਲਿਆਂਦਾ। ਉਹ ਅਕਸਰ ਪੰਜਾਬ ਦੇ ਹਵਾਲੇ ਨਾਲ ਗੱਲ ਕਰਦਿਆਂ ਹੋਇਆਂ ਪੰਜਾਬੀ ਜ਼ੁਬਾਨ ਨੂੰ, ਇੱਥੋਂ ਦੀ ਮਾਦਰੀ ਜ਼ੁਬਾਨ ਨੂੰ ਤਾਲੀਮੀ ਜ਼ੁਬਾਨ ਬਣਾਉਣ ਉੱਤੇ ਜ਼ੋਰ ਦਿੰਦੇ ਸਨ। ਅਤੇ ਫਿਰ ਉਹਨਾਂ ਨੇ ਬੱਚਿਆਂ ਵਾਸਤੇ ਛਪਦਾ ਰਿਸਾਲਾ ਅਸ਼ਰਫ ਸੁਹੇਲ ਦੀ ਉਦਾਰਤ ਹੇਠ ਪਖੇਰੂ, ਉਹਦੇ ਵਿੱਚ ਵੀ ਆਪਣੀ ਜਿਹੜੀ ਸ਼ਾਇਰੀ ਛਪਵਾਈ। ਆਪਣਾ ਕਲਾਮ ਉਹਨਾਂ ਨੇ ਬਹੁਤ ਜ਼ਿਆਦਾ ਪੰਜਾਬੀ ਵਿੱਚ ਹੀ ਲਿਖਿਆ। ਆਪ ਦਾ ਇਹ ਸ਼ੇਰੀ ਪਰਾਗਾ ਟਕੋਰਾਂ ਲਹਿੰਦੇ ਪੰਜਾਬ ਵਿੱਚ ਦੂਜਾ ਐਡੀਸ਼ਨ ਮੇਰੇ ਹੱਥਾਂ ਵਿੱਚ ਹੈ। ਇਹ ਮਈ-ਜੂਨ 2007 ਵਿੱਚ ਛਾਪੇ ਚੜ੍ਹਿਆ। ਇਸ ਨੂੰ ਦਸਤਕ ਪਬਲੀਕੇਸ਼ਨਸ 134 ਪਾਕ ਬਲਾਕ, ਇਲਾਮਾ ਇਕਬਾਲ ਟਾਊਨ, ਲਾਹੌਰ, ਪਾਕਿਸਤਾਨ ਵੱਲੋਂ ਛਾਪਿਆ ਗਿਆ ਹੈ। ਇਹਦੇ ਵਿੱਚ ਨਜ਼ਮਾਂ, ਗਜ਼ਲਾਂ, ਆਰਫਾਨਾ ਕਲਾਮ ਅਤੇ ਗੀਤ ਸ਼ਾਮਲ ਹੈ। ਇਹਦੇ ਵਿੱਚ 45 ਨਜ਼ਮਾਂ ਅਤੇ 45 ਗਜ਼ਲਾਂ ਅਤੇ 64 ਨਜ਼ਮਾਂ ਛਾਪੀਆਂ ਗਈਆਂ, ਯਾਨੀ 45 ਗਜ਼ਲਾਂ ਅਤੇ 64 ਨਜ਼ਮਾਂ ਛਾਪੀਆਂ ਗਈਆਂ ਨੇ। 45 ਗਜ਼ਲਾਂ ਦੇ ਵਿੱਚ ਹੀ ਉਹਨਾਂ ਨੇ ਆਪਣੇ ਖਿਆਲ, ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਨੇ, ਜਿਹਦੇ ਵਿੱਚ ਪੰਜਾਬੀ ਜ਼ੁਬਾਨ ਨਾਲ ਮੁਹੱਬਤ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਇਸ ਕਿਤਾਬ ਦਾ ਫਲੈਪ ਅਹਿਮਦ ਨਦੀਮ ਕਾਸਮੀ ਹੋਰਾਂ ਨੇ ਲਿਖਿਆ ਹੈ। ਉਹ ਕਹਿੰਦੇ ਨੇ, ਮੌਸੀਕੀ ਅਤੇ ਸ਼ਾਇਰੀ ਦਾ ਆਪਸ ਵਿੱਚ ਪੁਰਾਣਾ ਜੋੜ ਹੈ। ਉਹ ਸ਼ਾਇਰ ਠੀਕ ਠਾਕ ਸ਼ਾਇਰੀ ਕਰ ਹੀ ਨਹੀਂ ਸਕਦਾ ਜਿਹਦੇ ਅੰਦਰ ਮੌਸੀਕੀ ਨਾ ਹੋਵੇ, ਅਤੇ ਉਹ ਮੌਸੀਕਾਰ ਸ਼ਾਇਰ ਦੀਆਂ ਡੂੰਘੀਆਂ ਸੋਚਾਂ ਦੇ ਨਾਲ ਇਨਸਾਫ ਨਹੀਂ ਕਰ ਸਕਦਾ ਜਿਸ ਨੂੰ ਸ਼ੇਰ ਦੇ ਰੂਪ ਸਰੂਪ ਦੀ ਪਛਾਣ ਨਾ ਹੋਵੇ। ਮੈਂ ਸ਼ੌਕਤ ਅਲੀ ਨੂੰ ਜਦ ਵੀ ਵੱਡੇ ਵੱਡੇ ਪੰਜਾਬੀ ਉਰਦੂ ਸ਼ਾਇਰਾਂ ਨੂੰ ਗਾਉਂਦਾ ਸੁਣਿਆ ਹੈ, ਮੈਨੂੰ ਅੰਦਰੋਂ ਮਹਿਸੂਸ ਹੋਇਆ ਹੈ ਕਿ ਇਹ ਮੌਸੀਕਾਰ ਸ਼ੇਰ ਦੇ ਵਿੱਚ ਵਰਤੇ ਹੋਏ ਅੱਖਰਾਂ ਦਾ ਮੁੱਲ ਜਾਣਦਾ ਅਤੇ ਪਛਾਣਦਾ ਹੈ। ਇਹ ਅਹਿਮਦ ਨਦੀਮ ਕਾਸਮੀ ਹੋਰਾਂ ਦਾ ਲਿਖਿਆ ਫਲੈਪ ਸੀ। ਇਸ ਤੋਂ ਵੱਖ ਇਸ ਕਿਤਾਬ ਦੇ ਦਿਬਾਚੇ ਲਿਖਣ ਵਾਲਿਆਂ ਵਿੱਚੋਂ ਸਲੀਮ ਕਾਸ਼ਰ ਹੋਰਾਂ ਦਾ ਵੱਡਾ ਨਾਂ ਹੈ। ਫਰਖੰਦਾ ਲੋਧੀ ਹੋਰੀ ਜਿਹੜੇ ਪੰਜਾਬੀ ਜ਼ੁਬਾਨ ਦੇ ਕਹਾਣੀਕਾਰ, ਨਾਵਲਕਾਰ ਵੀ ਸਨ। ਅਫਜ਼ਾਲ ਸ਼ਾਹਿਦ ਹੋਰਾਂ ਨੇ ਲਿਖਿਆ। ਇਸ ਤੋਂ ਵੱਖ ਮੁਨੱਜ਼ਾ ਸ਼ਾਹਿਦ ਹੋਰਾਂ ਨੇ ਇੱਕ ਨਜ਼ਮ ਰਾਹੀਂ ਆਪ ਨੂੰ ਖਰਾਜੇ ਅਕੀਦਤ ਪੇਸ਼ ਕੀਤਾ ਹੈ। ਸਲੀਮ ਕਾਸ਼ਰ ਹੋਰੀ ਆਪਣੇ ਖਿਆਲਾਂ ਦਾ ਵਿਚਾਰਾਂ ਦਾ ਜਿਹੜਾ ਸਾਂਝ ਜਿਹੜੀ ਹੈ ਉਹ ਇਸ ਤਰ੍ਹਾਂ ਪਾਉਂਦੇ ਨੇ। ਉਹ ਲਿਖਦੇ ਨੇ ਕਿ ਜਿੱਥੇ ਪੰਜਾਬ ਅਤੇ ਉਹਦੀ ਜ਼ਿੰਦਗੀ ਨੂੰ ਕਰੀਬ ਤੋਂ ਨਾ ਵੇਖਿਆ ਹੋਵੇ, ਉਹ ਸ਼ੌਕਤ ਅਲੀ ਵਰਗੇ ਅਵਾਮੀ ਅਤੇ ਸੁਰੀਲੇ ਗਾਇਕ ਨੂੰ ਵੇਖ ਲਵੇ, ਜਿਹਦੀ ਜ਼ਾਹਿਰੀ ਅਤੇ ਬਾਤਨੀ ਜ਼ਿੰਦਗੀ ਵਿੱਚ ਜਿਉਂਦੇ ਜਾਗਦੇ ਹੱਸਦੇ ਖੇਡਦੇ ਪੰਜਾਬ ਦੀਆਂ ਝਲਕਾਂ ਸਾਫ਼ ਨਜ਼ਰੀ ਆਉਂਦੀਆਂ ਨੇ, ਨਾਲੇ ਜਿਨ੍ਹਾਂ ਵਿੱਚ 50 ਦਰਿਆਵਾਂ ਦੀ ਚੜ੍ਹਤਲ ਦੀ ਲਹਿਰਾਂ ਲੈਂਦੀ ਹੋਈ ਮਹਿਸੂਸ ਹੁੰਦੀ ਹੈ। ਬਹੁਤ ਹੀ ਸੋਹਣੀ ਸ਼ਾਇਰੀ, ਬਹੁਤ ਸੋਹਣੀਆਂ ਨਜ਼ਮਾਂ, ਬਹੁਤ ਸੋਹਣੀਆਂ ਗਜ਼ਲਾਂ ਜਿਹੜੀਆਂ ਨੇ ਉਹ ਇਸ ਪਰਾਗੇ ਵਿੱਚ ਸ਼ਾਮਿਲ ਨੇ। ਇੱਕ ਗਜ਼ਲ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ। ਦਰਬਾਰਾਂ ਤੇ ਜਾ ਜਾ ਤੇਰੀਆਂ ਖੈਰਾਂ ਮੰਗੀ ਜਾਂਦਾ ਏ,
दरबारां ते जा जा तेरियां खैरां मंगी जांदा ए, अपना रंग ते उजड़ गया सू रावां रंगी जांदा ए। ते चानन कदी हनेरे दा नहीं सज्जन बनदा तकिया, चानन कदी हनेरे दा नहीं सज्जन बनदा तकिया, फिर हनेरे दी बांह फड़ के चंद्रा लंघी जांदा है। वाह तकदीरे उस भी बूहे अगे बह न दिता, वाह तकदीरे उस भी बूहे अगे बह न दिता, अपने घर भी वड़न तो पहला झल्ला खंघी जांदा है। कल दा कुछ आराम सी ओनू, कल दा कुछ आराम सी ओनू, फिर होरे की होया। तस्वीरां नू पाड़ के खाली गत्ते टंगी जांदा है, ते किसे भी खैर ना पाया खाली ठूठा लै कर आया, किसे भी खैर ना पाया खाली ठूठा लै कर आया। बीवी कोलों पानी मंगदा शौकत संगी जांदा है। इस तरह उन्हां दी एक छोटी जी नज़म भी देखने आ, जिदा सरनामा है नसीहत सियाणी उमर दे बंदियां दे नाल। सियाणी उमर दे बंदियां दे नाल कुड़िए प्यार ना पावी, एक वारी ए वस पै जावन, फिर नहीं मगरों लैंदे, फिर नहीं मगरों लैंदे। इस तरह उन्हां दी एक होर नज़म आखरत, जिदा सरनामा है हर एक बंदा इंसानां दे जंगल अंदर किसे पुराने बोर्ड दे वांग वेख रिहा है। हर एक बंदा इंसानां दे जंगल अंदर किसे पुराने बोर्ड दे वांग वेख रिहा है। सुक्के रुखां बदबख्तां नाल बीत रही है जेड़ी, बीत रही है जेड़ी। एक नज़म मेरी तस्वीर। जे बोल पई तस्वीर मेरी, जे बोल पई तस्वीर मेरी, तेरे नाल जे सोहणिया सजना होए, ऐस बेजुबान दे दुख सुन के तू इंज दा झल्लिया होना है, एनू सीने लाला रोना है, एनू सीने लाला रोना है। इस तरह उन्होंने गीत ते आरफाना कलाम भी इस शेरी परागे विच पेश किया है। इस शेरी परागे दे कुल सफ़े 224 ने। आखिरी सफ़े दे उत्ते एक शेर थोड़ी नज़र। जिन्हां दे टुर परदेस गए उन्हां मर्जियां होन हज़ारां, जिन्हां दे टुर परदेस गए उन्हां मर्जियां होन हज़ारां, शौकत अली उजड़ के इंज रोए जिवें उजड़ के रोन बहारां। ऐसी शौकत अली होरां दी किताब टकोरा। तुसीं देखो शौकत अली होरां दी तस्वीर जिहड़ी है वो इहदे उत्ते बकायदा तुहानूं दिखाई दिंदी है। मुनज़्ज़ा शाहिद होरां ने जिहड़ा उन्हां नूं अपनी नज़म राही खराजी अकीदत पेश किया है, वो थोड़ी नज़र। गल विच कैंठा कन्नी मुंदरा, हथ विच इश्क दी वंजली, देस पंजाब दा रांझा शौकत, सुर नाल जादू कर देंदा है, वरियां मगरों अजे तिकर भी कोई अमल, एदे जादू दा कोई तोड़ नहीं लभ सकिया। उपरों होर अनहोनी हो गई, सुर नाल जादू करदा करदा ए अलबेला जादूगर, शेर दे मंत्र सिख गया जे, नी हीरो हुण संभाला कर लो, नी हीरो हुण संभाला कर लो। मुनज़्ज़ा शाहिद होरां दी ए नज़म उन्हां दे शेरी परागे दे विच ही छापे चढ़ी हुई है। ਇਹ ਸ਼ੇਰੀ ਪਰਾਗਾ ਜਿਸ ਤਰ੍ਹਾਂ ਅਸੀਂ ਉਹਨਾਂ ਦੇ ਕਲਾਮ ਨੂੰ ਸੁਣਿਆ, ਉਹਨਾਂ ਦੇ ਕਲਾਮ ਨੂੰ ਪੜ੍ਹਨ ਵੱਲ ਤੇ ਪ੍ਰੇਰਨਾ ਮਿਲਣੀ ਚਾਹੀਦੀ ਹੈ। ਉਹਨਾਂ ਦੇ ਗੀਤ ਗਾਏ ਹੋਏ ਪੂਰੀ ਦੁਨੀਆ ਵਿੱਚ ਮਸ਼ਹੂਰ ਨੇ। ਉਹਨਾਂ ਦੇ ਸ਼ੇਰ ਜਿਹੜੇ ਨੇ ਉਹ ਵੀ ਉਹਨਾਂ ਦੀ ਖਾਸ ਪਛਾਣ ਨੇ। ਪੰਜਾਬੀ ਜ਼ੁਬਾਨ ਨਾਲ ਮੁਹੱਬਤ,
ਤੇ ਪੰਜਾਬੀ ਜ਼ੁਬਾਨ ਵਿੱਚ ਹੀ ਉਹਨਾਂ ਨੇ ਆਪਣੀ ਸ਼ਾਇਰੀ ਜਿਹੜੀ ਉਹ ਪੇਸ਼ ਕੀਤੀ। ਪੰਜਾਬੀਆਂ ਦੇ ਦਿਲਾਂ ਦੇ ਵਿੱਚ ਉਹ ਹਮੇਸ਼ਾ ਵਸਦੇ ਰਹਿਣਗੇ।